ਕੀਤੀ ਔਰ ਡਟ ਕੇ ਕੀਤੀ। ਉਹਦੇ ਨਾਲ ਫਿਰ ਇਸ ਕਨਸੈਪਟ ਨੂੰ ਹੋਰ ਤਰੱਕੀ ਮਿਲੀ, ਹਰ ਜਗ੍ਹਾ ਦੇ ਉੱਤੇ ਹੋਇਆ। ਉਹਦੇ 'ਚ ਹੁਣ ਮਤਲਬ ਇਹ ਆਵਾਮੀ ਵਰਕਰ ਪਾਰਟੀ ਦਾ ਜਾਂ ਜਿਹੜੀ ਵਰਕਰ ਪਾਰਟੀ ਉਹਦੇ 'ਚ ਕਿ ਜੀ PTCL ਦੀ ਜਾਂ ਇਹਦੀ ਨੈਸ਼ਨਲਾਈਜੇਸ਼ਨ ਦੇ ਪ੍ਰਾਈਵੇਟਾਈਜੇਸ਼ਨ ਦੇ ਖਿਲਾਫ ਅਸੀਂ ਖਲੋਵਾਂਗੇ। ਤੇ ਹੁਣ ਮੇਰਾ ਮਾਈਂਡ ਹੀ ਨਹੀਂ ਬਣਦਾ ਕਿ ਬਈ ਮੈਂ ਉੱਥੋਂ ਪਬਲਿਕ ਸੈਕਟਰ ਚੋਂ ਕਿੰਨਾ ਕੁ ਟੈਕਸ ਇਕੱਠਾ ਕਰਕੇ ਤੇ ਮੈਂ PIE ਨੂੰ ਚਲਾਵਾਂਗਾ, ਕਿੰਨਾ ਮੈਂ ਰੇਲਵੇ ਨੂੰ ਚਲਾਵਾਂਗਾ। ਤੇ ਜੇ ਮੈਂ ਇਹ ਖਤਮ ਕਰਨਾ ਵਾ ਇਹਨਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਤੇ ਉਹਨਾਂ ਨੂੰ ਮੁਨਾਫਾ ਕਮਾਉਣ ਵਾਸਤੇ ਜਿਹੜੇ ਅੱਜ ਲੜਾਈਆਂ ਪਈਆਂ, ਅਗਰ ਰੇਲਵੇ ਦੇ ਵਿੱਚ ਸ੍ਰੀਲੰਕਾ, ਬੰਗਲਾਦੇਸ਼, ਇੰਡੀਆ, ਪਾਕਿਸਤਾਨ, ਈਰਾਨ, ਤੁਰਕੀ ਦਾ ਚਲਾ ਜਾਏ ਤੇ ਸਾਨੂੰ ਘਾਟਾ ਕਿਸੇ ਚੀਜ਼ ਦਾ ਰਹਿੰਦਾ ਹੀ ਨਹੀਂ। ਅਸੀਂ ਰੀਜਨਲ ਕੋਆਪਰੇਸ਼ਨ ਜਿਹੜੀ ਉਹਨੂੰ ਅਸੀਂ ਪ੍ਰਮੋਟ ਹੀ ਨਹੀਂ ਕਰਦੇ ਆਪਣੇ ਆਪਣੇ ਮਫਾਦਾਰ ਲੈ ਕੇ। ਲੇਕਿਨ ਮੈਂ ਬੜਾ ਆਪਟੀਮਿਸਟਿਕ ਮੇਰੀ ਅਪਰੋਚ ਕਿ ਬਈ ਗਲੋਬਲਾਈਜੇਸ਼ਨ ਦੇ ਵਿੱਚ ਗੰਦਾ ਜਾਂ ਮਹੱਲਾ ਜਿਹੜਾ ਨਾ ਉਹ ਰਹਿ ਨਹੀਂ ਸਕਦਾ। ਉਹਨਾਂ ਤੋੜ ਤਾੜ ਕੇ ਨੂੰ ਸਿੱਧਾ ਕਰ ਲੈਣਾ, ਜਿੰਨਾ ਮਰਜ਼ੀ ਖਲੋਤੇ ਰਹੇ, ਜਿੰਨਾ ਮਰਜ਼ੀ ਰੈਜ਼ਿਸਟ ਕਰਨ। ਤੇ ਤੁਹਾਡਾ ਖਿਆਲ ਹੈ ਕਿ ਜਿਹੜਾ ਪਬਲਿਕ ਸੈਕਟਰ ਦੇ ਹਵਾਲੇ ਨਾਲ ਸਾਡੀ ਡਿਬੇਟ ਸੀ ਉਹੀ ਪੁਰਾਣੀ ਰਹੀ, ਕਿ ਅਸੀਂ ਉਹ ਪੁਰਾਣੀ ਗੱਲ ਹੀ ਕਹਿੰਦੇ ਰਹੇ ਕਿ ਨਿਜਕਾਰੀ ਨਾ ਮਨਜ਼ੂਰ? ਆਹੋ, ਅਸੀਂ ਤੇ ਉਹੀ ਕਹਿੰਦੇ ਰਹੇ, ਅਸੀਂ ਅਜੇ ਤੱਕ ਉਹਦੇ ਚੋਂ ਨਿਕਲੇ ਨਹੀਂ। ਇੱਕ ਵੱਡੀ ਗੱਲ ਹੈਗੀ ਹੈ ਕਿ ਜੀ ਉਹਦੇ ਬਿਊਰੋਕ੍ਰੇਸੀ ਦਾ ਵੀ ਤਾਂ ਮੁਫਾਦ ਹੈ ਬਹੁਤ। ਬਈ ਬਿਊਰੋਕ੍ਰੇਸੀ ਦਾ ਬਿਊਰੋਕ੍ਰੇਸੀ ਦਾ ਕਿ ਤੁਸੀਂ ਉਹ ਤਾਪੀ ਜਿਹੜਾ ਤੁਰਕਮਾਨਿਸਤਾਨ ਪਾਈਪਲਾਈਨ, ਉਹ ਗੈਸ ਜਿਹੜੀ ਹੈ ਉੱਥੇ ਪਈ ਹੈ, ਉਹਦਾ ਹੱਥ ਮਿਲੇਗਾ 3 ਅਰਬ ਆਬਾਦੀ, 1.5 ਇੰਡੀਆ ਦੀ ਤੇ 1 ਇੰਡੀਆ ਦੀ ਤੇ 2 ਚਾਈਨਾ ਦੀ, ਤੇ ਫਿਰ ਉਹ ਫਰੂਟਫੁਲ ਹੋਏਗੀ ਨਾ। ਤੇ ਕਿਹੜੀ ਆਲਮੀ ਸਰਮਾਇਦਾਰੀ ਨਿਜ਼ਾਮ ਦੀ ਕਮਿਊਨਿਟੀ ਜਿਹੜੀ ਤੁਹਾਨੂੰ ਉੱਥੋਂ ਇਜਾਜ਼ਤ ਦੇਗੀ ਕਿ ਤੁਸੀਂ ਲੰਘਣ ਨਾ ਦਿਓ? ਕਰਕੇ ਵੇਖ ਲਓ, ਤੋਰਖਮ ਤੱਕ ਉਹ ਲੈ ਆਏ ਨੇ, ਤੁਸੀਂ ਭਾਰਤ ਨੂੰ ਇਜਾਜ਼ਤ ਨਹੀਂ ਦੇ ਰਹੇ, ਕਿੰਨੇ ਕੁ ਸਾਲ ਲਈ ਦਿਓਗੇ? ਕਬੂਤਰ ਅੰਗੋਂ ਅੱਖਾਂ ਬੰਦ ਕਰਕੇ ਤੁਸੀਂ ਆਪਣਾ ਤੇ ਹੈਗਾ ਕਿ ਆਪਟਿਮਿਸਟਿਕ ਅਪਰੋਚ ਹੈ ਔਰ ਤਬਦੀਲੀ ਦਾ ਮਤਲਬ ਸੋਸ਼ਲ ਡੈਮੋਕ੍ਰੈਟਿਕ ਫੋਰਮ ਬਣਾਉਣ ਦਾ ਮਕਸਦ ਹੀ ਹੈਗਾ। ਲੇਕਿਨ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਗੁਜਰਾਲ ਫਾਰਮੂਲਾ ਆਇਆ ਸੀ ਇੰਡੀਆ 'ਚ ਔਰ ਉਹਨਾਂ ਨੇ ਕਾਫੀ ਓਪਨਨੈਸ ਦੀ ਪਾਲਿਸੀ ਅਪਣਾਈ ਸੀ, ਉਸ ਤੋਂ ਬਾਅਦ ਜੋ ਕੁਛ ਉੱਥੇ ਹੋਇਆ, ਉੱਥੇ ਦੀ ਬਿਊਰੋਕ੍ਰੇਸੀ ਜਿਹੜੀ ਉਹ ਛਾ ਛੂ ਗਈ ਹੈ ਲੱਗਦਾ? ਛਾ ਗਈ ਨਾ, ਨਹੀਂ ਹੋਣ ਦਿੱਤਾ ਉਹਨਾਂ ਨੇ, ਨਹੀਂ ਹੋਣ ਦਿੱਤਾ। ਲੇਕਿਨ ਅੱਜ ਮੈਨੂੰ ਇਹ ਦੱਸ ਦਿਓ ਕਿ ਜਿਸਲੇ ਉੱਥੇ ਚਾਈਨਾ ਦੇ ਅੰਦਰ, ਚਾਈਨਾ ਦਾ ਤੇ ਉਹਦਾ ਹੈਗਾ ਇੰਡੀਆ ਦਾ 9 ਅਰਬ ਤੇ 16 ਅਰਬ ਦਾ ਟ੍ਰੇਡ ਹੈ ਜੀ। 9 ਔਰ 16 ਦੇ ਵਿੱਚ 7 ਅਰਬ ਦਾ ਗੈਪ ਹੈ। ਜੇ ਪਾਕਿਸਤਾਨ ਦੇ ਰਸਤੇ 'ਚ ਉਹਨਾਂ ਦਾ ਜਾਏ ਤੇ ਉਹ ਗੈਪ 12 ਅਰਬ ਦਾ, 3 ਅਰਬ ਦਾ ਰਹਿ ਜਾਂਦਾ। ਜਰਾ ਗੌਰ ਕਰ ਲਓ। ਤੇ ਉਹ ਆਪਣੀ ਡਾਕਟਰਾਂ ਲੈ ਕੇ ਫਿਰਦੇ ਰਹਿਣ ਤੇ ਲੜਦੇ ਰਹਿਣ। ਅਲਟੀਮੇਟਲੀ ਤੇ ਹੈਗਾ ਕਿ ਤੁਸੀਂ ਇਹ ਵੇਖ ਲਓ, ਦਿਨ ਵੇਖ ਲਓ, ਔਰ ਉਹਦੇ ਤੁਹਾਡਾ ਟ੍ਰੇਡ ਡੈਫੀਸਿਟ ਜਿਹੜਾ ਉਹ ਖਤਮ ਹੋ ਜਾਂਦਾ। ਤੇ 17 ਤੇ 9 8 ਤੇ ਉਹ ਜੋ 3 ਦਾ ਰਹਿ ਜਾਂਦਾ। 5 ਅਰਬ ਦਾ ਜਿਸਦਾ ਫਾਇਦਾ ਹੋਏਗਾ, ਇਹ ਗੈਸ ਨੂੰ ਤੁਸੀਂ ਕਿੰਨਾ ਕਰਸਾ ਰੋਕ ਲਓ। ਤੇ ਤੁਹਾਡਾ ਇਹ ਬੇਸਿਕ ਗੱਲ ਹੈਗੀ ਹੈ ਕਿ ਲੈਫਟ ਨੂੰ ਇਹ ਸਾਰੀ ਜਿਹੜੀ ਪੋਲੀਟਿਕਸ ਹੈਗੀ ਹੈ ਇਸ ਦੇ ਉੱਤੇ ਅਗਰ ਰਿਵਿਊ ਨਹੀਂ ਕਰਦੇ ਹੋ ਤੇ ਉਹਨਾਂ ਨੂੰ ਰਸਤਾ ਨਹੀਂ ਮਿਲਦਾ, ਕਰ ਹੀ ਨਹੀਂ ਰਹੇ। ਉਹਦੀ ਵਜ੍ਹਾ ਹੈਗੀ ਹੈ ਕਿ ਡਿਪਰੈਸ਼ਨ ਹੈਗੀ ਹੈ ਇਸ ਵੇਲੇ, ਇਸ ਦੌਰ ਦੇ ਵਿੱਚ ਪਾਰਟੀ ਦੇ ਤੁਸੀਂ ਤਾਹਿਰ ਕਾਦਰੀ ਨੇ ਕਿੰਨਾ ਪੈਸਾ ਲਾਇਆ ਤੇ ਬਣ ਗਈ ਹੈ ਪਾਰਟੀ। ਬਈ ਗ੍ਰਾਸ ਰੂਟ ਲੈਵਲ ਤੇ ਤੁਹਾਨੂੰ ਕਾਉਂਸਲਰ ਬਣਾਉਣੇ ਪੈਣਗੇ। ਸਾਡਾ ਰਵੱਈਆ ਉਹ ਬਦਲਣਾ ਪਏਗਾ ਕਿ ਯਾਰ ਅਸੀਂ ਇਲੈਕਸ਼ਨ ਨਹੀਂ ਲੜਨਾ, ਉਹਦੇ ਪੈਸੇ ਲੱਗਦੇ ਨੇ, ਪੈਸਿਆਂ ਬਗੈਰ ਇੱਕ ਵਾਰੀ ਹਾਰ ਜਾਓਗੇ, 2 ਵਾਰੀ ਹਾਰ ਜਾਓਗੇ, ਹਰ ਵਾਰੀ ਤੁਸੀਂ ਹਾਰਦੇ ਰਹੋਗੇ। ਬੈਠ ਕੇ ਗੱਲਬਾਤ ਤੇ ਕਰੋ ਨਾ। ਲੇਕਿਨ ਅਸੀਂ ਤੇ